ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਸ਼ਵੀਤ ਕੌਰ न्यूज़ TV 84 ਦੇ ਨਾਲ। ਵੀਅਰਸ, यूनाइटेड सिख एक ऐसी जथेबंदी है जिसने बहुत थोड़े समय में अंतर्राष्ट्रीय मान्यता हासिल की है। इस जथेबंदी ने कटरीना, सुनामी, हेरी अर्थक्वेक, पाकिस्तान अर्थक्वेक होर भी नैचुरल डिजास्टर्स दौरान बहुत सेवा करके व्हाइट हाउस तो भी स्पैशल रैकगनाइजेशन हासिल की है। ਅੱਜ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਯੂਨਾਈਟਿਡ ਸਿੱਖਸ ਤੋਂ ਡਾਕਟਰ ਰੂਚਾ ਕਵਾਥੇ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ ਸਵਾਗਤ ਹੈ। ਤੁਸੀਂ ਸਾਡੇ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਏ ਹੋ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੀ ਆਪਣੀ ਬੈਕਗ੍ਰਾਉਂਡ ਦੇ ਬਾਰੇ ਤੇ ਤੁਸੀਂ ਕਿਸ ਤਰ੍ਹਾਂ ਯੂਨਾਈਟਿਡ ਸਿੱਖਸ ਨੂੰ ਕਦੋਂ ਤੇ ਕਿਵੇਂ ਤੁਸੀਂ ਇਸ ਦੇ ਨਾਲ ਜੁੜੇ। ਹਾਂਜੀ, ਤੇ ਮੈਂ ਯੂਨਾਈਟਿਡ ਸਿੱਖਸ ਲਈ ਪ੍ਰੋਜੈਕਟ ਮੈਨੇਜਰ ਹਾਂ ਸਾਡੀ ਜੇ ਕਮਿਊਨਿਟੀ ਆਊਟਰੀਚ ਤੇ ਐਜੂਕੇਸ਼ਨ ਡਿਵੀਜ਼ਨ ਜਾਂ ਜਿਹਨੂੰ ਅਸੀਂ ਸ਼ਾਰਟ ਵਿੱਚ ਸੀਡ ਡਿਵੀਜ਼ਨ ਕਹਿੰਦੇ ਨੇ, ਉਹਦੇ ਵਿੱਚ ਮੈਂ ਕੰਮ ਕਰਦੀ ਹਾਂ। ਮੈਂ ਓਹਾਇਓ ਤੇ ਬੋਲਿੰਗ ਗ੍ਰੀਨ ਸਟੇਟ ਯੂਨੀਵਰਸਿਟੀ ਤੇ ਆਪਣੀ PhD ਕੰਪਲੀਟ ਕੀਤੀ ਸੀ 2009 ਵਿੱਚ। ਤੇ ਉਸ ਤੋਂ ਬਾਅਦ ਈਸਟ ਕੋਸਟ ਆ ਕੇ ਮੈਨੇ ਯੂਨਾਈਟਿਡ ਸਿੱਖਸ ਜੁਆਇਨ ਕੀਤਾ ਤੇ ਤਾਂ ਤੋਂ ਮੈਂ ਯੂਨਾਈਟਿਡ ਸਿੱਖਸ ਦੇ ਸਾਡੇ ਜੇ ਹੈਲਥ ਪ੍ਰੋਗਰਾਮਸ ਹੈਗੇ ਉਹਦੇ ਜੁੜੀ ਹੋਈ ਹਾਂ। ਅਸੀਂ ਕਾਫੀ ਸਾਰੇ ਡਿਫਰੈਂਟ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ ਕਰਦੇ ਨੇ, ਜਿਵੇਂ ਕਿ ਡਾਇਬੀਟੀਜ਼ ਦੇ ਬਾਰੇ ਅਸੀਂ ਐਜੂਕੇਸ਼ਨ ਕਰਦੇ ਨੇ, ਉਹਨੂੰ ਕਿਵੇਂ ਪ੍ਰੀਵੈਂਟ ਕਰਨਾ, ਸ਼ੂਗਰ ਨੂੰ ਕਿਵੇਂ ਪ੍ਰੀਵੈਂਟ ਕਰਨਾ, ਉਹਦੇ ਬਾਰੇ ਪ੍ਰੋਗਰਾਮ ਕਰਦੇ ਨੇ। ਅਸੀਂ ਦੰਦਾਂ ਦੀ ਸਿਹਤ ਬਾਰੇ ਪ੍ਰੋਗਰਾਮ ਕਰਦੇ ਨੇ ਤੇ ਅਸੀਂ ਕਾਫੀ ਸਾਰੇ ਹੈਲਥ ਫੇਅਰਸ ਵੀ ਕਰਦੇ ਨੇ, ਬਲੱਡ ਡੋਨੇਸ਼ਨ ਕੈਂਪਸ ਕਰਦੇ ਨੇ। ਤੇ ਅੱਜ ਜੇ ਮੈਂ ਪ੍ਰੋਗਰਾਮ ਦੇ ਬਾਰੇ ਥੋੜਾ ਹੋਰ ਦੱਸਣਾ ਚਾਹੁੰਦੀ ਹਾਂ, ਉਹ ਵੀ ਸਾਡੇ ਸੀਡ ਡਿਵੀਜ਼ਨ ਵਿੱਚ ਹੀ ਆਉਂਦਾ ਹੈ। ਜੀ ਭੈਣ ਜੀ, ਇਸ ਤੋਂ ਗੱਲ ਕੀਤੀ ਕਿ ਯੂਨਾਈਟਿਡ ਸਿੱਖ ਜਥੇਬੰਦੀ ਸਿਹਤ ਨਾਲ ਸੰਬੰਧਿਤ ਕਾਫੀ ਸਾਰੇ ਪ੍ਰੋਜੈਕਟਸ ਕਰਦੀ ਹੈ। ਥੋੜੀ ਇਸ ਬਾਰੇ ਥੋੜੀ ਹੋਰ ਡਿਟੇਲ ਸਾਡੇ ਦਰਸ਼ਕਾਂ ਨੂੰ ਦਿਓ। ਹਾਂਜੀ, ਤੇ ਜੇ ਸਾਡੇ ਕਮਿਊਨਿਟੀ ਐਜੂਕੇਸ਼ਨ ਐਂਡ ਆਊਟਰੀਚ ਪ੍ਰੋਜੈਕਟਸ ਹੈਗੇ ਨੇ, ਉਹਦੇ ਵਿੱਚ ਇੱਕ ਅਸੀਂ ਪ੍ਰੋਜੈਕਟ ਕਰ ਰਹੇ ਨੇ ਜਿੱਥੇ ਅਸੀਂ ਡਾਇਬੀਟੀਜ਼ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਨੇ। ਤੇ ਅਸੀਂ ਕਮਿਊਨਿਟੀ ਹੈਲਥ ਵਰਕਰਸ ਜਾਂ ਕਮਿਊਨਿਟੀ ਦੇ ਜੇ ਸਾਡੇ ਸੰਗਤ ਦੇ ਮੈਂਬਰਸ ਹੁੰਦੇ ਨੇ, ਉਹਨਾਂ ਨੂੰ ਟ੍ਰੇਨ ਕਰਕੇ ਅਸੀਂ ਕਿਵੇਂ ਸ਼ੂਗਰ ਤੋਂ ਪਰਹੇਜ਼ ਰੱਖਣਾ ਚਾਹੀਦਾ, ਕਿਵੇਂ ਅਸੀਂ ਸ਼ੂਗਰ ਬਾਰੇ ਜ਼ਿਆਦਾ ਜਾਣ ਸਕਦੇ ਨੇ, ਕਿਵੇਂ ਅਸੀਂ ਸ਼ੂਗਰ ਨੂੰ ਰੋਕ ਸਕਦੇ ਨੇ, ਉਹਦੇ ਬਾਰੇ ਇੱਕ ਪ੍ਰੋਜੈਕਟ ਕਰ ਰਹੇ ਨੇ। ਜੇ ਦੂਜਾ ਸਾਡਾ ਪ੍ਰੋਜੈਕਟ ਹੈਗਾ ਉਹ ਦੰਦਾਂ ਦੀ ਹੈਲਥ ਬਾਰੇ ਦਾ ਪ੍ਰੋਜੈਕਟ ਹੈਗਾ, ਜਿੱਥੇ ਅਸੀਂ ਸਿੱਖ ਸੰਗਤ ਵਿੱਚ ਓਰਲ ਹੈਲਥ ਜਾਂ ਡੈਂਟਲ ਹੈਲਥ ਦੀ ਕਿਹੜੀ ਜ਼ਰੂਰਤਾਂ ਹੈਗੀਆਂ ਨੇ ਉਹਦੇ ਬਾਰੇ ਅਸੀਂ ਦੇਖ ਰਹੇ ਨੇ। ਤੇ ਉੱਥੇ ਵੀ ਅਸੀਂ ਫਿਰ ਐਜੂਕੇਸ਼ਨ ਤੇ ਆਊਟਰੀਚ ਕਰਾਂਗੇ। ਤੇ ਇਹ ਸਾਡੇ ਕਮਿਊਨਿਟੀ ਆਊਟਰੀਚ ਦੇ ਪ੍ਰੋਜੈਕਟਸ ਨੇ। ਉਸ ਤੋਂ ਇਲਾਵਾ ਜਿਵੇਂ ਤੁਸੀਂ ਕਹਿ ਰਹੇ ਸੀਗੇ, ਸਾਡੇ ਡਿਜ਼ਾਸਟਰ ਰਿਲੀਫ ਦੇ ਵੀ ਪ੍ਰੋਜੈਕਟਸ ਹੈਗੇ। ਯੂਨਾਈਟਿਡ ਸਿੱਖਸ ਕਾਫੀ ਸਾਲਾਂ ਤੋਂ ਜੇ ਸਿਵਲ ਰਾਈਟਸ ਹੈਗੇ, ਸਿੱਖ ਸੰਗਤਾਂ ਦੇ ਸਿਵਲ ਰਾਈਟਸ, ਉਹਦੇ ਤੇ ਵੀ ਪ੍ਰੋਜੈਕਟਸ ਕਰ ਰਹੇ ਨੇ। ਤੇ ਇਹ ਕਾਫੀ ਸਾਰੇ ਪ੍ਰੋਜੈਕਟਸ ਜੁੜ ਕੇ ਅਸੀਂ ਯੂਨਾਈਟਿਡ ਸਿੱਖਸ ਦੀ ਜਥੇਬੰਦੀ ਵਿੱਚ ਕੰਮ ਕਰਦੇ ਨੇ। ਹਾਂਜੀ, ਤੇ ਭੈਣ ਜੀ, ਯੂਨਾਈਟਿਡ ਸਿੱਖਸ ਇੱਕ ਪ੍ਰੋਜੈਕਟ ਹੀਲ ਦੇ ਉੱਪਰ ਵੀ ਕੰਮ ਕਰ ਰਹੀ ਹੈ। ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਹਾਂਜੀ, ਤੇ ਪ੍ਰੋਜੈਕਟ ਹੀਲ ਜਾਂ ਹੈਲਦੀ ਈਟਿੰਗ ਐਂਡ ਐਕਟਿਵ ਲਿਵਿੰਗ ਇਸ ਤਰ੍ਹਾਂ ਦਾ ਪ੍ਰੋਜੈਕਟ ਹੈ ਜਿਹਨਾਂ ਨੂੰ ਆਪਾਂ ਹਾਈ ਇੰਪੈਕਟ ਪੋਪੂਲੇਸ਼ਨ ਵਾਈਡ ਚੇਂਜਿਸ, ਯਾਨੀ ਕਿ ਕਾਫੀ ਸਾਰੇ ਲੋਕਾਂ ਨਾਲ ਇੱਕ ਸਾਥ ਅਸੀਂ ਇਹ ਪ੍ਰੋਜੈਕਟ ਕਰ ਰਹੇ ਨੇ ਕਿ ਕਿਵੇਂ ਅਸੀਂ ਨਿਊਟ੍ਰੀਸ਼ਨ ਯਾਨੀ ਕਿ ਚੰਗਾ ਖਾਣਾ ਪੀਣਾ ਜਾਂ ਕਿਵੇਂ ਅਸੀਂ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਦੇ ਆਪਸ਼ਨ ਸਿੱਖ ਸੰਗਤਾਂ ਨੂੰ ਦੇ ਸਕੀਏ, ਉਹਦੇ ਬਾਰੇ ਪ੍ਰੋਜੈਕਟ ਕਰ ਰਹੇ ਨੇ। ਇਹ ਪ੍ਰੋਜੈਕਟ ਅਸੀਂ ਨਿਊ ਜਰਸੀ ਵਿੱਚ ਪ੍ਰੋਜੈਕਟ ਕਰ ਰਹੇ ਨੇ। ਤੇ ਇਹ ਪ੍ਰੋਜੈਕਟ ਦੇ ਦੋ ਮੇਨ ਗੋਲਸ ਹੈਗੇ। ਇੱਕ ਤਾਂ ਅਸੀਂ ਸਾਰੇ ਰਲ ਮਿਲ ਕੇ ਜਦੋਂ ਲੰਗਰ ਬਣਾਉਂਦੇ ਹਾਂ ਜਾਂ ਖਾਂਦੇ ਹਾਂ, ਤਾਂ ਅਸੀਂ ਕਿਵੇਂ ਥੋੜੇ ਜਿਹੇ ਚੇਂਜਿਸ ਕਰ ਸਕੀਏ ਕਿ ਸਾਡਾ ਲੰਗਰ ਹੈਲਦੀ ਹੋਣ ਗੁਰਦੁਆਰਿਆਂ ਵਿੱਚ, ਤੇ ਅਸੀਂ ਕਿਵੇਂ ਫਿਜ਼ੀਕਲ ਐਕਟੀਵਿਟੀ ਖਾਲਸਾ ਸਕੂਲ ਵਿੱਚ ਪ੍ਰਮੋਟ ਕਰ ਸਕੀਏ ਬੱਚਿਆਂ ਨੂੰ। ਤੇ ਦੂਜਾ ਸਾਡਾ ਗੋਲ ਹੈਗਾ ਕਿ ਜੇ ਲੋਕਲੀ ਸਾਨੂੰ ਫਲ ਤੇ ਸਬਜ਼ੀਆਂ ਮਿਲਦੀਆਂ ਨੇ, ਜੇ ਨੇੜੇ ਜਿਹੜੇ ਸਾਡੇ ਸੋਰਸਿਸ ਹੈਗੇ ਜਿਵੇਂ ਕਿ ਫਾਰਮਰਸ ਮਾਰਕੀਟ ਹੈਗੇ, ਕਮਿਊਨਿਟੀ ਗਾਰਡਨਸ ਹੈਗੇ, ਜਾਂ ਲੋਕਲ ਬਿਜ਼ਨਸਿਸ ਜਿੱਥੇ ਸਾਨੂੰ ਲੋਕਲ ਫਰੈਸ਼ ਪ੍ਰੋਡਿਊਸ ਮਿਲਦਾ, ਜਾਂ ਹੋਰ ਅਸੀਂ ਸੰਗਤਾਂ ਨੂੰ ਐਨਕਰੇਜ ਕਰਨਾ ਚਾਹੁੰਦੇ ਹਾਂ ਕਿ ਜ਼ਿਆਦਾ ਫਲ ਸਬਜ਼ੀਆਂ ਖਾਣ, ਉਹਦੇ ਜੇ ਫਾਇਦੇ ਹੋ ਉਹ ਲੈਣ।
ਤੇ ਉਹ ਸਾਡਾ ਦੂਜਾ ਗੋਲ ਹੈਗਾ ਜੀ। ਤੇ ਭੈਣ ਜੀ ਜਿਹੜੇ ਇਹ ਹੋਰ ਉਹ ਕਿਹੜੇ ਅਦਾਰੇ ਹਨ ਜੋ ਪ੍ਰੋਜੈਕਟ ਹੀਲ ਨੂੰ ਮਦਦ ਕਰ ਰਹੇ ਹਨ, ਇਸ ਬਾਰੇ ਵੀ ਥੋੜਾ ਦੱਸੋ। ਯੂਨਾਈਟਿਡ ਸਟੇਟਸ ਅਸੀਂ ਪ੍ਰੋਜੈਕਟ ਹੀਲ ਦੀ ਕੋਆਰਡੀਨੇਟਿੰਗ ਏਜੰਸੀ ਹੈਗੇ। ਅਸੀਂ ਨਿਊ ਜਰਸੀ ਵਿੱਚ 6 ਗੁਰਦੁਆਰਾ ਸਾਹਿਬ ਨਾਲ ਪਾਰਟਨਰ ਕੀਤਾ ਹੈ ਜੀ ਪ੍ਰੋਜੈਕਟ ਹੀਲ ਨੂੰ ਲਾਂਚ ਕਰਨ ਲਈ ਜੀ। ਤੇ ਪ੍ਰੋਜੈਕਟ ਹੀਲ ਇੱਕ ਹਿੱਸਾ ਹੈਗਾ, ਉਹਦਾ ਜੋ ਵੱਡਾ ਪ੍ਰੋਜੈਕਟ ਹੈਗਾ ਉਹਨੂੰ ਆਪਾਂ ਸਟਰਾਈਵ ਪ੍ਰੋਜੈਕਟ ਕਹਿੰਦੇ ਨੇ। ਮੈਂ ਸਮਝਦੀ ਹਾਂ ਕਾਫੀ ਸਾਰੇ ਨਾਂ ਹੈਗੇ, ਬਟ ਸਟਰਾਈਵ ਦਾ ਫੁੱਲ ਫਾਰਮ ਹੈਗਾ ਸਟ੍ਰੈਟਜੀ ਟੂ ਰੀਚ ਐਂਡ ਇੰਪਲੀਮੈਂਟ ਦ ਵਿਜ਼ਨ ਆਫ ਹੈਲਥ ਐਕੁਇਟੀ ਜੀ। ਤੇ ਇਹ ਜੋ ਪ੍ਰੋਜੈਕਟ ਸਟਰਾਈਵ ਹੈਗਾ ਉਹਦਾ ਹਿੱਸਾ ਪ੍ਰੋਜੈਕਟ ਹੀਲ ਹੈਗਾ। ਸਟਰਾਈਵ ਜੇ ਹੈ ਉਹਨੂੰ ਫੰਡ ਕੀਤਾ ਹੈ ਏਸ਼ੀਅਨ ਐਂਡ ਪੈਸੀਫਿਕ ਆਈਲੈਂਡਰ ਅਮਰੀਕਨ ਹੈਲਥ ਫੋਰਮ ਨੇ। ਹਾਂਜੀ। ਤੇ ਇਹਨੂੰ ਸਪੋਰਟ ਮਿਲ ਰਿਹਾ ਹੈ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਤੋਂ ਜੀ। ਤੇ ਉਹ ਜੇ ਉਹਨਾਂ ਦਾ ਜੇ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਿੱਚ ਉਹਨਾਂ ਦਾ ਜੇ ਰੇਸ਼ੀਅਲ ਐਂਡ ਐਥਨਿਕ ਅਪਰੋਚਿਸ ਟੂ ਕਮਿਊਨਿਟੀ ਹੈਲਥ ਜਾਂ ਉਹਨੂੰ ਰੀਚ ਕਰਦੇ ਨੇ, ਉਹਦਾ ਹਿੱਸਾ ਬਣੇ ਨੇ। ਤੇ ਇਸ ਤੋਂ ਇਲਾਵਾ ਅਸੀਂ ਨਿਊਯਾਰਕ ਯੂਨੀਵਰਸਿਟੀ ਸੈਂਟਰ ਫॉर ਸਟੱਡੀ ਆਫ ਏਸ਼ੀਅਨ ਅਮਰੀਕਨ ਹੈਲਥ ਜਾਂ ਉਹਨੂੰ ਸ਼ਾਰਟ NYUC ਸਾ ਕਹਿੰਦੇ ਨੇ, ਉਹਨਾਂ ਦੇ ਨਾਲ ਵੀ ਉਹਨਾਂ ਨੂੰ ਤੋਂ ਵੀ ਅਸੀਂ ਸਾਨੂੰ ਪ੍ਰੋਜੈਕਟ ਸਪੋਰਟ ਮਿਲ ਰਿਹਾ ਜੀ। ਜੇ 6 ਗੁਰਦੁਆਰਾ ਸਾਹਿਬ ਹੈਗੇ ਨੇ ਨਿਊ ਜਰਸੀ ਵਿੱਚ, ਉਹ ਹੈਗੇ ਗੁਰਦੁਆਰਾ ਸਿੰਘ ਸਭਾ ਕਾਟਰੇਟ, ਹਾਂਜੀ, ਗੁਰਦੁਆਰਾ ਸਿੰਘ ਸਭਾ ਗਲੈਨਰੌਕ ਜੀ, ਸੈਂਟਰਲ ਜਰਸੀ ਸਿੱਖ ਐਸੋਸੀਏਸ਼ਨ ਵਿੰਜ਼ਰ, ਗਾਰਡਨ ਸਟੇਟ ਸਿੱਖ ਐਸੋਸੀਏਸ਼ਨ ਬ੍ਰਿਜਵਾਟਰ, ਗੁਰਦੁਆਰਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਤੇ ਸਿੱਖ ਸਭਾ ਆਫ ਨਿਊ ਜਰਸੀ ਲਾਰੈਂਸ ਵਿੱਚ ਜੀ। ਤੇ ਇੱਕ ਗੱਲ ਮੈਂ ਜੇ ਪ੍ਰੋਜੈਕਟ ਹੀਲ ਸਟਰਾਈਵ ਪ੍ਰੋਜੈਕਟ ਦਾ ਸਿਰਫ ਇੱਕ ਹੀ ਇਸ ਤਰ੍ਹਾਂ ਦਾ ਪ੍ਰੋਜੈਕਟ ਹੈ ਜੇ ਸਿੱਖ ਕਮਿਊਨਿਟੀ ਤੋਂ ਫੋਕਸ ਕਰ ਰਿਹਾ। ਹਾਂਜੀ ਜੀ। ਤਾਂ ਭੈਣ ਜੀ, ਜਿਸ ਤੁਸੀਂ ਕਹਿ ਰਹੇ ਕਿ ਲੰਗਰ ਦੇ ਵਿੱਚ ਥੋੜ੍ਹਾ ਜਿਹਾ ਚੇਂਜਿਸ ਹੋਣਾ ਚਾਹੀਦਾ, ਕਿਸ ਤਰ੍ਹਾਂ ਦੇ ਚੇਂਜਿਸ ਹੋਣੇ ਚਾਹੀਦੇ ਆ, ਇਸ ਬਾਰੇ ਵੀ ਥੋੜਾ ਵੇਰਵਾ ਦਿਓ। ਹਾਂਜੀ। ਤੇ ਥੋੜੀ ਜਿਹੀ ਗੱਲ, ਜੇ ਇਹ ਜੋ ਅਸੀਂ ਪ੍ਰੋਜੈਕਟ ਕਰ ਰਹੇ ਨੇ ਉਹ ਇਸ ਪ੍ਰੋਜੈਕਟ ਨੂੰ ਗਾਈਡ ਸਾਡੇ ਜੇ ਪਾਰਟਨਰਸ ਹੈਗੇ ਉਹਨਾਂ ਦੇ ਰੈਪ੍ਰੈਜ਼ੈਂਟੇਟਿਵ ਕਰ ਰਹੇ ਨੇ। ਯਾਨੀ ਕਿ ਜੇ ਗੁਰਦੁਆਰਾ ਸਾਹਿਬ ਹੈਗੇ ਨੇ ਤਾਂ ਤੋਂ ਸੰਗਤ ਮੈਂਬਰ ਸਾਡੀ ਕਮਿਊਨਿਟੀ ਕੋalition ਦਾ ਹਿੱਸਾ ਹੈਗੇ ਜੀ। ਤੇ ਇਹ ਕੋalition ਸਾਡੇ ਪ੍ਰੋਜੈਕਟ ਨੂੰ ਡਰਾਈਵ ਕਰ ਰਹੇ ਨੇ, ਸਾਡੇ ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਨੇ। ਹਾਂਜੀ। ਤੇ ਅਸੀਂ ਲੰਗਰ ਪਾਲਿਸੀਜ਼ ਬਣਾ ਰਹੇ ਹਾਂ, ਅਸੀਂ ਖਾਲਸਾ ਸਕੂਲ ਦਾ ਕਰਿਕੂਲਮ ਬਣਾ ਰਹੇ ਹਾਂ ਸਾਰੇ ਨਾਲ ਮਿਲ ਕੇ। ਤੇ ਅਸੀਂ ਪ੍ਰਮੋਟ ਕਰ ਰਹੇ ਨੇ ਕਿ ਜਿਹੜੇ ਨੇੜੇ ਦੇ ਫਾਰਮਰਸ ਮਾਰਕੀਟ ਹੈਗੇ, ਨੇੜੇ ਦੇ ਜੇ ਵਾਕਿੰਗ ਟ੍ਰੇਲਸ ਹੈਗੇ, ਪਾਰਕਸ ਹੈਗੇ ਜਿੱਥੇ ਈਜ਼ੀਲੀ ਐਕਸੈਸਿਬਲ ਹੈਗੇ, ਜਿੱਥੇ ਅਸੀਂ ਹੋਰ ਫਿਜ਼ੀਕਲ ਐਕਟੀਵਿਟੀ ਪ੍ਰਮੋਟ ਕਰ ਸਕੀਏ। ਜੇ ਇਨ ਪਰਟੀਕੁਲਰ ਜੇ ਲੰਗਰ ਦੇ ਚੇਂਜਿਸ ਅਸੀਂ ਪ੍ਰਮੋਟ ਕਰ ਰਹੇ ਨੇ ਉਹ ਇਸ ਤਰ੍ਹਾਂ ਦੇ ਹੈਗੇ ਕਿ ਅਸੀਂ ਪਹਿਲਾਂ ਤੋਂ ਥੋੜ੍ਹਾ ਜਿਹਾ ਕਹਿਣਾ ਚਾਹੁੰਦੇ ਹਾਂ ਕਿ ਲੰਗਰ ਨੂੰ ਸਿੰਪਲ ਰੱਖੀਏ। ਜੇ ਸਾਨੂੰ ਸਿੱਖ ਮਿਲੀ ਹੈ ਗੁਰੂ ਸਾਹਿਬ ਤੋਂ ਉਸ ਤਰ੍ਹਾਂ ਅਸੀਂ ਲੰਗਰ ਨੂੰ ਸਿੰਪਲ ਰੱਖੀਏ ਤੇ ਲੰਗਰ ਨੂੰ ਅਸੀਂ ਹੈਲਦੀ ਰੱਖੀਏ। ਜਿਵੇਂ ਕਿ ਲੰਗਰ ਵਿੱਚ ਹੈਲਦੀ ਇੰਗਰੀਡੀਐਂਟਸ ਹੋਣ, ਹੈਲਦੀ ਚੀਜ਼ਾਂ ਹੋਣ, ਲੰਗਰ ਹੈਲਦੀ ਇੰਗਰੀਡੀਐਂਟਸ ਤੋਂ ਬਣੇ, ਜਿਵੇਂ ਕਿ ਹੋਲ ਵੀਟ ਆਟਾ ਹੈਗਾ ਜਾਂ ਲੋ ਫੈਟ ਦੁੱਧ, ਲੋ ਫੈਟ ਦਹੀਂ, ਹਰੀ ਸਬਜ਼ੀਆਂ, ਜ਼ਿਆਦਾ ਆਲੂ ਨਹੀਂ, ਜ਼ਿਆਦਾ ਕਿਸੇ ਕੋਈ ਸਟਾਰਚ ਵਾਲੀ ਸਬਜ਼ੀਆਂ ਨਹੀਂ, ਜ਼ਿਆਦਾ ਫਰੂਟ ਹੋਣ। ਤੇ ਫਿਰ ਜੇ ਤਲੀ ਹੋਈਆਂ ਚੀਜ਼ਾਂ ਹੋਣ, ਬਟਰ ਹੋਣ ਜਾਂ ਉਸ ਤਰ੍ਹਾਂ ਦੀ ਚੀਜ਼ਾਂ ਜੇ ਸਾਡੇ ਲਈ ਚੰਗੀ ਨਹੀਂ ਹੁੰਦੀਆਂ ਨੇ ਉਹ ਘੱਟ ਹੋ ਜਾਏ ਜੀ। ਬਿਲਕੁਲ ਜੀ। ਹਾਂਜੀ। ਤੇ ਫਿਰ ਅਗੇਨ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਲੰਗਰ ਨੂੰ ਆਪਾਂ ਸਿੰਪਲ ਰੱਖੀਏ, ਜ਼ਿਆਦਾ ਕੰਪਲੀਕੇਟ ਨਾ ਕਰੀਏ, ਤਾਂ ਕਿ ਜੇ ਲੋਕੀ ਹੁੰਦੇ ਨੇ ਜੇ ਕੋਈ ਹੈਲਥ ਰੀਜ਼ਨ ਤੋਂ ਕਰਕੇ ਕੋਈ ਪਰਹੇਜ਼ ਕਰ ਰਹੇ ਨੇ ਉਹ ਵੀ ਲੰਗਰ ਛਕ ਸਕੇ, ਉਹ ਵੀ ਲੰਗਰ ਦਾ ਹਿੱਸਾ ਹੋ ਸਕੇ ਜੀ। ਬਿਲਕੁਲ। ਤੇ ਭੈਣ ਜੀ, ਕਾਫੀ ਪ੍ਰੋਗਰਾਮਸ ਬਾਹਰ ਆਉਂਦੇ ਨੇ, ਪਰ ਇਹ ਦੱਸੋ ਕਿ ਇਹ ਪ੍ਰੋਗਰਾਮ ਕਿਸ ਤਰੀਕੇ ਨਾਲ ਬਾਕੀ ਆਊਟਰੀਚ ਕਰਨ ਵਾਲੇ ਪ੍ਰੋਗਰਾਮਸ ਨਾਲੋਂ ਵੱਖਰਾ ਹੈ? ਇਸ ਪ੍ਰੋਜੈਕਟ ਦੁਆਰਾ ਸਾਨੂੰ ਇੱਕ ਮੌਕਾ ਮਿਲਿਆ ਹੈ ਕਿ ਅਸੀਂ ਇੱਕ ਕਮਿਊਨਿਟੀ ਲੈਵਲ 'ਤੇ ਪ੍ਰੋਜੈਕਟ ਕਰ ਸਕੀਏ।
ਅਸੀਂ ਦੂਜੇ ਵੀ ਪ੍ਰੋਜੈਕਟ ਕਰਨੇ ਆ ਜਿੱਥੇ ਅਸੀਂ 1-on-1 ਐਜੂਕੇਸ਼ਨ ਕਰ ਰਹੇ ਨੇ, ਪਰ ਇਹ ਸਾਡਾ ਪਹਿਲਾ ਇੱਕ ਸਾਡੀ ਪਹਿਲੀ ਓਪਰਚੁਨਿਟੀ ਹੈਗੀ ਹੈ ਜਿੱਥੇ ਅਸੀਂ ਪੂਰੀ ਕਮਿਊਨਿਟੀ ਨਾਲ ਅਸੀਂ ਕੰਮ ਕਰ ਸਕਦੇ ਨੇ ਜਾਂ ਇੱਕ ਵੱਡੀ ਕਮਿਊਨਿਟੀ ਨਾਲ ਅਸੀਂ ਕੰਮ ਕਰ ਸਕਦੇ ਨੇ ਜੀ। ਤੇ ਇਸ ਤਰ੍ਹਾਂ ਅਸੀਂ ਜਦੋਂ ਅਸੀਂ ਲੰਗਰ ਦੇ ਚੇਂਜਸ ਬਾਰੇ ਗੱਲ ਕਰਦੇ ਹਾਂ ਜਾਂ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀ ਸਿਖਾਉਣ ਦੇ ਬਾਰੇ ਗੱਲ ਕਰਦੇ ਹਾਂ, ਇਸ ਤਰ੍ਹਾਂ ਅਸੀਂ ਪਹਿਲਾਂ 1 ਜਾਂ 2 ਗੁਰਦੁਆਰਾ ਸਾਹਿਬ ਵਿੱਚ ਅਸੀਂ ਪ੍ਰੋਜੈਕਟ ਕੀਤੇ ਨੇ, ਪਰ ਇਸ ਤਰ੍ਹਾਂ ਪੂਰੇ 6 ਗੁਰਦੁਆਰਾ ਸਾਹਿਬ ਨਾਲ ਇੰਨੀ ਵੱਡੀ ਸੰਗਤ ਨਾਲ ਕੰਮ ਕਰਨ ਦਾ ਇਹ ਮੌਕਾ ਸਾਨੂੰ ਇੱਕ ਓਪਰਚੁਨਿਟੀ ਦੇ ਰਿਹਾ ਹੈ ਕਿ ਅਸੀਂ ਉਸ ਤਰ੍ਹਾਂ ਦਾ ਇੰਪੈਕਟ ਵੀ ਬਣਾ ਸਕੀਏ, ਤਾਂ ਇਹਨੂੰ ਅਸੀਂ ਇੱਕ ਹਾਈ ਇੰਪੈਕਟ ਪੋਪੂਲੇਸ਼ਨ ਵਾਈਜ਼ ਸਟ੍ਰੈਟਜੀ ਕਹਿੰਦੇ ਹਾਂ। ਉਹ ਥੋੜਾ ਜਿਹਾ ਵੱਖਰਾ ਹੈ ਇਸ ਪ੍ਰੋਜੈਕਟ ਦੇ ਬਾਰੇ। ਜੀ ਜੀ ਭੈਣ ਜੀ। ਤੇ ਭੈਣ ਜਿਹੜਾ ਇਹ ਪ੍ਰੋਜੈਕਟ ਹੈ ਸਿਰਫ ਤੁਸੀਂ ਸ਼ੇਖ ਗੁਰਦੁਆਰਿਆਂ ਤੱਕ ਹੀ ਸੀਮਿਤ ਰੱਖਿਆ ਕਿ ਬਾਕੀ ਗੁਰਦੁਆਰਿਆਂ ਨੂੰ ਵੀ ਆਊਟਰੀਚ ਕਰੋਗੇ? ਅਸੀਂ ਸ਼ੁਰੂ ਕਰ ਰਹੇ ਨੇ 6 ਗੁਰਦੁਆਰਿਆਂ ਤੋਂ, ਅਸੀਂ ਜ਼ਰੂਰ ਚਾਹਾਂਗੇ ਕਿ ਹੋਰ ਗੁਰਦੁਆਰੇ ਵੀ ਅਸੀਂ ਐਡ ਕਰ ਸਕੀਏ। ਅਸੀਂ ਇਨਫੋਰਮੇਸ਼ਨ ਜਾਂ ਇਸ ਤਰ੍ਹਾਂ ਦੀ ਟੂਲ ਕਿਟ ਜ਼ਰੂਰ ਬਣਾ ਸਕਦੇ ਨੇ, ਬਣਾਉਂਦੇ ਨੇ, ਜਿੱਥੇ ਅਸੀਂ ਜੇ ਹੋਰ ਗੁਰਦੁਆਰਾ ਸਾਹਿਬ ਦੀ ਲੀਡਰਸ਼ਿਪ ਇੰਟਰਸਟਡ ਹੈਗੀ ਹੈ ਤੇ ਉਹ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਨੇ ਤੇ ਅਸੀਂ ਇਹ ਪ੍ਰੋਜੈਕਟ ਉਹਨਾਂ ਕੋਲ ਜ਼ਰੂਰ ਲੈ ਜਾ ਸਕਦੇ ਨੇ ਜੀ। ਤਾਂ ਬੇਸਿਕਲੀ ਜਦੋਂ ਭੈਣ ਜੀ ਗੁਰਦੁਆਰਿਆਂ ਦੇ ਵਿੱਚ ਲੰਗਰ ਹਮੇਸ਼ਾ ਸੇਮ ਹੀ ਹੁੰਦਾ ਹਰ ਗੁਰਦੁਆਰੇ ਵਿੱਚ, ਜਦੋਂ ਤੁਸੀਂ ਆਹ ਲੰਗਰ ਦੀ ਤਬਦੀਲੀਆਂ ਚਾਹ ਰਹੇ ਹੋ, ਇਸ ਦੇ ਵਿੱਚ ਤੁਹਾਨੂੰ ਹੁਣ ਫੀਡਬੈਕ ਕੀ ਮਿਲੀ ਹੈ ਕਿ ਸੰਗਤਾਂ ਨੂੰ ਲੰਗਰ ਪਸੰਦ ਆਉਂਦਾ ਹੈ ਇਸ ਤਬਦੀਲੀ ਦੇ ਨਾਲ? ਅਸੀਂ ਜਦੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ ਤੇ ਅਸੀਂ ਸਾਨੂੰ ਜਾਣਨਾ ਸੀ ਕਿ ਅਸੀਂ ਐਜ਼ ਅ ਸੰਗਤ ਅਸੀਂ ਕੀ ਮੰਨਦੇ ਹਾਂ ਤੇ ਸਾਡੀ ਸਿਹਤ ਕਿਵੇਂ ਨੇ ਜੀ। ਤੇ ਅਸੀਂ ਇੱਕ ਕਮਿਊਨਿਟੀ ਨੀਡਸ ਅਸੈਸਮੈਂਟ ਕੀਤਾ ਸੀ, ਇੱਕ ਛੋਟਾ ਜਿਹਾ ਸਰਵੇ ਕੀਤਾ ਸੀ। ਹਾਂਜੀ। ਤੇ ਉਸ ਸਰਵੇ ਤੋਂ ਸਾਨੂੰ ਪਤਾ ਲੱਗਿਆ ਕਿ ਸਾਡੀ ਕਾਫੀ ਸਾਰੀ ਸੰਗਤ ਸੋਚਦੀ ਹੈ ਕਿ ਲੰਗਰ ਕਦੀ ਹੈਲਦੀ ਨਹੀਂ ਹੁੰਦਾ ਜਾਂ ਲੰਗਰ ਹੈਲਦੀ ਤਰ੍ਹਾਂ ਨਹੀਂ ਬਣਦਾ ਤੇ ਓਵਰ 90% ਸਾਨੂੰ ਰਿਸਪਾਂਸ ਮਿਲਿਆ ਹੈ ਕਿ ਲੰਗਰ ਹੈਲਦੀ ਹੋਣਾ ਚਾਹੀਦਾ। ਹਾਂਜੀ। ਇਹਨੂੰ ਥੋੜਾ ਜਿਹਾ ਹੋਰ ਵੀ ਅਸੀਂ ਸਪੋਰਟ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਕਿ ਸਾਡੀ ਕਮਿਊਨਿਟੀ ਵਿੱਚ ਕ੍ਰੋਨਿਕ ਡਿਜ਼ੀਜ਼ ਯਾਨੀ ਕਿ ਸ਼ੂਗਰ, ਹਾਰਟ ਡਿਜ਼ੀਜ਼ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ, ਉਸ ਤਰ੍ਹਾਂ ਦੀ ਬਿਮਾਰੀਆਂ ਕਾਫੀ ਲੋਕਾਂ ਨੂੰ ਹੁੰਦੀਆਂ ਨੇ ਤੇ ਅਸੀਂ ਬਹੁਤ ਐਟ ਹਾਈ ਰਿਸਕ ਹੈਗੇ ਉਸ ਤਰ੍ਹਾਂ ਦੀ ਬਿਮਾਰੀਆਂ ਨੂੰ ਸਾਨੂੰ ਹੋਣ ਉਹਦੇ ਲਈ। ਤੇ ਐਜ਼ ਅ ਕਮਿਊਨਿਟੀ ਅਸੀਂ ਜੇ ਚੰਗੇ ਖਾਣ ਪੀਣ, ਨਿਊਟ੍ਰੀਸ਼ੀਅਸ ਖਾਣ ਪੀਣ ਤੇ ਜੇ ਫਿਜ਼ੀਕਲ ਐਕਟੀਵਿਟੀ ਤੇ ਫੋਕਸ ਕਰੀਏ ਤਾਂ that would be important ਕਿ ਅਸੀਂ ਇਸ ਤਰ੍ਹਾਂ ਦੇ ਜੇ ਡਿਜ਼ੀਜ਼ਸ ਹੁੰਦੇ ਨੇ ਸ਼ੂਗਰ, ਉਹਨੂੰ ਵੀ ਅਸੀਂ ਥੋੜਾ ਦੂਰ ਰੱਖ ਸਕੀਏ। ਜੀ ਬਿਲਕੁਲ। ਸਾਨੂੰ ਸਾਡੀ ਕਮਿਊਨਿਟੀ ਨੀਡਸ ਅਸੈਸਮੈਂਟ ਤੋਂ ਪਤਾ ਲੱਗਿਆ ਕਿ ਸਾਡੀ ਕਮਿਊਨਿਟੀ 'ਚ ਆਲਮੋਸਟ 4 ਚੋਂ 1 ਨੂੰ already high blood pressure ਜਾਂ borderline high blood pressure ਹੈਗਾ, 3 ਚੋਂ 1 ਨੂੰ already high cholesterol ਜਾਂ borderline high cholesterol ਹੈਗਾ। ਤੇ ਇਹ ਸਾਰੇ ਨੰਬਰ ਜਦੋਂ ਸਾਨੂੰ ਮਿਲੇ ਤੇ ਸਾਨੂੰ ਅਸੀਂ ਕੋalition ਮੈਂਬਰਸ ਅਸੀਂ ਸਾਰੇ ਮਿਲ ਕੇ ਸਾਨੂੰ ਲੱਗਿਆ ਕਿ ਨਹੀਂ, ਸਾਡੀ ਸੰਗਤ ਹੁਣ ਰੈਡੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਚੇਂਜਸ ਕਰੀਏ ਗੁਰਦੁਆਰਾ ਸਾਹਿਬ ਵਿੱਚ। ਜੀ ਬਿਲਕੁਲ ਜੀ ਬਿਲਕੁਲ। ਤੇ ਭੈਣ ਜੀ ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ, ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਅਸੀਂ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵਿਊਅਰਸ ਵਕਤ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.